ਐਰਿਕ ਗਰਸੈਟੀ ਜਿਹੜੇ ਕਿ ਇੰਡੀਆ ਦੇ ਵਿੱਚ ਯੂਐਸ ਦੇ ਐਂਬੈਸਡਰ ਆ। ਜਦ ਹਰਦੀਪ ਸਿੰਘ ਨਿੱਜਰ ਹੋਣਾ ਦਾ ਮਾਮਲਾ ਬਣਿਆ ਸੀਗਾ, ਕੈਨੇਡਾ ਦੇ ਨਾਲ ਪੂਰੀ ਤਰ੍ਹਾਂ ਇੰਡੀਆ ਦੇ ਸਿੰਘ ਫਸੇ ਸੀ। G20 ਦੀ ਮੀਟਿੰਗ ਹੋ ਕੇ ਹਟੀ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਮੋਦੀ ਹੋਣਾ ਨੇ ਪਤਾ ਨਹੀਂ ਅਮਰੀਕਾ ਨੂੰ ਠੰਡਿਆ ਕਰਨ ਦੇ ਲਈ ਜਾਂ ਜੋ ਵੀ ਆ, ਉਹਨਾਂ ਨੇ ਐਰਿਕ ਗਰਸੈਟੀ ਹੱਥ ਸੁਨੇਹਾ ਲਾਇਆ ਸੀ ਬਾਈਡਨ ਹੋਣਾ ਨੂੰ ਵੀ ਭਾਈ ਜਿਹੜੇ ਤੁਹਾਡੇ ਰਾਸ਼ਟਰਪਤੀ ਆ ਉਹਨਾਂ ਨੂੰ ਅਸੀਂ ਚੀਫ ਗੈਸਟ ਬਣਾਉਣਾ ਆ ਇੰਡੀਆ ਦੇ ਰਿਪਬਲਿਕ ਡੇ ਪਰੇਡ ਦੇ ਉੱਤੇ। ਇਹ ਮਸਲਾ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਆ। ਹੁਣ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਡ੍ਰੌਪ ਆਊਟ ਹੀ ਕਰ ਦਿੱਤਾ। ਇਹ ਬੀਤੇ ਦਿਨਾਂ 'ਚ ਸਵਾਲ ਉੱਠਿਆ ਸੀ, ਬਹੁਤ ਵੱਡਾ ਜਿਹੜਾ ਇਹ ਸਵਾਲ ਸੀਗਾ, ਕਿਉਂਕਿ ਇੱਕ ਤਾਂ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੇ ਸਿਟੀਜ਼ਨ ਦਾ ਕਤਲ ਹੋਣਾ, ਕੈਨੇਡਾ ਦੀ ਜਿਹੜੀ ਸੋਵਰਨਿਟੀ ਨੂੰ ਜਿਹੜਾ ਉਹਨਾਂ ਨੇ ਤਾਰ-ਤਾਰ ਕੀਤਾ ਇੰਡੀਆ ਨੇ। ਉਸ ਤੋਂ ਬਾਅਦ ਦੇ ਵਿੱਚ ਇੰਡੀਆ ਵਾਲੇ ਉੱਥੇ ਹੀ ਨਹੀਂ ਰੁਕੇ, ਉਹਨਾਂ ਦੇ ਨਿਖਿਲ ਗੁਪਤਾ ਤੇ ਹੋਰ ਜਿਹੜੇ ਕਈ ਸੰਗੀ ਸਾਥੀ ਆ ਉਹਨਾਂ ਦੇ ਨਾਲ ਮਿਲ ਕੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ। $1 ਲੱਖ ਦੀ ਸੁਪਾਰੀ ਦਿੱਤੀ, ਉਹਦੇ ਵਿੱਚੋਂ $15,000 ਉਹਨਾਂ ਨੇ ਪਹਿਲਾਂ ਸੁਪਾਰੀ ਦੇ ਵਿੱਚ ਸਾਈ ਦੇ ਤੌਰ ਦੇ ਉੱਤੇ ਇੱਕ ਹਿਟਮੈਨ ਨੂੰ, ਕਤਲ ਕਰਨ ਵਾਲੇ ਨੂੰ ਜਿਹੜਾ ਆ ਉਹ ਫੜਾਇਆ। ਤੇ ਇਹ ਹੋਇਆ ਵੀ ਉਹਨਾਂ ਦੀ ਨਲਾਇਕੀ ਇਹ ਨਿਕਲੀ ਤੇ ਇਹਨਾਂ ਦੀ ਚੰਗੀ ਕਿਸਮਤ ਇਹ ਨਿਕਲੀ ਵੀ DEA ਦਾ ਏਜੰਟ ਜਿਹੜਾ ਅੰਡਰਗਰਾਉਂਡ ਹਿਟਮੈਨ ਦੇ ਤੌਰ ਦੇ ਉੱਤੇ ਅੰਡਰਕਵਰ ਜਿਹੜਾ ਉਹ ਬਣ ਕੇ ਵਿਚਰ ਰਿਹਾ ਸੀ, ਇਹ ਪੈਸੇ ਉਹਨਾਂ ਨੂੰ ਫੜਾਏ। ਨਿਖਿਲ ਗੁਪਤਾ ਦੇ ਉਹਦੇ ਸਾਥੀ ਇਸ ਪੂਰੇ ਸ਼ਿਕੰਜੇ ਦੇ ਵਿੱਚ ਆਪ ਫਸ ਗਏ ਤੇ ਇਹਨਾਂ ਦੇ ਦੁਆਰਾ ਅਮਰੀਕਾ ਦੀ ਸੋਵਰਨਿਟੀ ਜਿਹੜੀ ਪ੍ਰਭੂ ਸੱਤਾ ਆ ਉਸ ਨੂੰ ਤਾਰ-ਤਾਰ ਕਰਨ ਦੀ ਜਿਹੜੀ ਕੋਸ਼ਿਸ਼ ਸੀ, ਉਸ ਦਾ ਜਿਹੜਾ ਨਕਾਬ ਆ ਉਹ ਉੱਠ ਗਿਆ, ਉਹ ਪਰਦਾਫਾਸ਼ ਹੋ ਗਿਆ। ਅਮਰੀਕਾ ਦੇ ਰਾਸ਼ਟਰਪਤੀ ਦੇ ਉੱਤੇ ਇਹ ਬਹੁਤ ਵੱਡਾ ਦਬਾਅ ਸੀ। ਅਮਰੀਕੀ ਧਰਤੀ ਤੇ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼, ਉਹਦੇ ਵਿੱਚ ਪੈਸੇ ਦਿੱਤੇ ਜਾ ਰਹੇ ਆ, ਇੱਦਾਂ ਬਾਹਰਲੀ ਮੁਲਕ ਜਿਹੜਾ ਉਹ ਆ ਕੇ ਇੰਟਰਫੇਅਰ ਕਰ ਰਹੀ ਆ, ਕਤਲੋਗਾਰਤ ਜਿਹੜੀ ਉਹ ਕਰਵਾ ਰਹੀ ਆ। ਸੋ ਉਹਨਾਂ ਨੇ ਇਵੈਂਚੁਅਲੀ ਇਹ ਹੁਣ ਫੈਸਲਾ ਲਿਆ ਵੀ ਭਾਈ ਇੰਡੀਆ ਜਾਵੇ ਹੁਣ ਸਾਈਡ ਤੇ, ਅਸੀਂ ਨਹੀਂ ਜਾਣਾ ਤੁਹਾਡੀ ਜਿਹੜੀ ਰਿਪਬਲਿਕਨ ਡੇ ਪਰੇਡ ਦੇ ਉੱਤੇ। ਸੋ ਜਿਹੜੇ ਸਿੱਖ ਲੀਡਰ ਆ ਉਹਨਾਂ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ, ਉਹਨਾਂ ਨੂੰ ਧਮਕੀਆਂ, ਉਹਨਾਂ ਨੂੰ ਇਹ ਸਾਰਾ ਕੁਝ ਜੋ ਚੱਲ ਰਿਹਾ ਆ ਉਸ ਬਾਬਤ ਹੁਣ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਦਬਾਅ ਪਿਆ। ਇਹ ਉਸ ਟਾਈਮ ਹਰਜੋਤ ਸਿੰਘ ਜੀ ਇਹਨਾਂ ਨੇ ਇਹ ਫੈਸਲਾ ਲਿਆ ਜਦੋਂ ਕੱਲ ਸਿੱਖਾਂ ਦਾ ਇੱਕ ਵਫਦ ਉਹਨਾਂ ਨੂੰ ਮਿਲਿਆ ਆ, ਉਹਨਾਂ ਨੇ ਇੱਕ ਚਿੱਠੀ ਜਿਹੜੀ ਉਹ ਦਿੱਤੀ ਆ, ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਆ। ਦੂਜੇ ਪਾਸੇ ਪੈਰਲਲੀ ਜਿਹੜਾ ਟਰਾਂਸਨੈਸ਼ਨਲ ਇੰਟਰਨੈਸ਼ਨਲ ਜਿਹੜੀ ਰਿਪਰੈਸ਼ਨ ਦਾ ਮੁੱਦਾ ਜਿਹੜਾ ਚੱਲ ਰਿਹਾ ਆ ਵੀ ਅੰਤਰਰਾਸ਼ਟਰੀ ਜ਼ਬਰ ਦੀ ਜਿਹੜੀ ਇਹ ਗੱਲ ਚੱਲ ਰਹੀ ਆ, ਉਹ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਆ ਇਸ ਟਾਈਮ ਅਮਰੀਕਾ ਦੇ ਵਿੱਚ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਆਲਰੇਡੀ ਉਹਨਾਂ ਨੇ ਦੇਖਿਆ ਵੀ ਦੇਖੋ ਕਈ ਚੀਜ਼ਾਂ ਹੋ ਰਹੀਆਂ, ਇਲੈਕਸ਼ਨ ਈਅਰ ਵੀ ਆ, ਬਹੁਤ ਕੁਝ ਜਿਹੜਾ ਉਹਨਾਂ ਨੂੰ ਦੇਖਣਾ ਪੈ ਰਿਹਾ। ਪੈਲਸਤੀਨੀ ਲੋਕ ਉਹਦੇ ਕਰਕੇ ਇੱਕ ਕਮਿਊਨਿਟੀ ਤਾਂ ਆਲਰੇਡੀ ਉਹਨਾਂ ਤੋਂ ਪਰੇ ਹੋ ਰਹੀ ਆ, ਉਹ ਨਹੀਂ ਸੀ ਚਾਹੁੰਦੇ ਵੀ ਹੁਣ ਇੱਦਾਂ ਜੇ ਕਰੀਏ ਵੀ ਇਹਦੇ ਤੇ ਵੀ ਆਪਾਂ ਚੁੱਪੀ ਵੱਟ ਬੈਠੀਏ। ਅਮਰੀਕੀ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਮਾਰ ਦੇਣਾ, ਕਤਲ ਕਰ ਦੇਣਾ, ਇਹ ਤਾਂ ਸ਼ਹਿ ਮਿਲ ਜੂਗੀ, ਇਹ ਤਾਂ ਕਿਸੇ ਵੀ ਮੁਲਕ ਨੂੰ ਜਿਹੜਾ ਆ ਉਹ ਖੁੱਲੇ ਹੱਥ ਮਿਲ ਜਾਣਗੇ ਵੀ ਜੋ ਮਰਜ਼ੀ ਕਰੋ, ਅਸੀਂ ਤਾਂ ਸੁੱਤੇ ਬੈਠੇ ਹਾਂ, ਸਾਨੂੰ ਤੇ ਚੱਕਰ ਹੀ ਕੋਈ ਨਹੀਂ ਆ। ਸੋ ਉਹਨਾਂ ਨੇ ਹੁਣ ਫੈਸਲਾ ਜਿਹੜਾ ਲਿਆ ਆ ਵੀ ਭਾਈ ਇੰਡੀਆ ਜੀ ਤੁਹਾਨੂੰ ਜਿਹੜੀ ਅਸੀਂ ਹੁਣ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਇਹਦੇ ਵਿੱਚ ਉਹਨਾਂ ਨੇ ਹੁਣ ਸਖਤ ਫੈਸਲਾ ਲੈਂਦੇ ਹੋਏ ਕਹਿੰਦੇ ਵੀ ਡ੍ਰੌਪ ਆਊਟ ਕਰਤਾ ਆ ਜਿਹੜੀ ਹਾਈ ਪ੍ਰੋਫਾਈਲ ਇੰਡੀਆ ਦੀ ਵਿਜ਼ਿਟ ਤੋਂ ਸੀਗਾ, ਖਾਸ ਕਰਕੇ ਉਦੋਂ ਜਦੋਂ ਇੰਡੀਆ ਦਾ ਇੰਡੀਅਨ ਜਿਹੜਾ ਮਰਡਰ ਪਲਾਟ ਆ ਉਹ ਸਾਹਮਣੇ ਆਇਆ ਸੀ ਯੂਐਸ ਦੀ ਜਿਹੜੀ ਧਰਤੀ ਦੇ ਉੱਤੇ। ਜੈ ਸ਼ੰਕਰ ਹੁਣੀ ਬੜੇ ਥਾਂ ਦੇ ਉੱਤੇ ਜਾ ਕੇ ਬੋਲਦੇ ਆ, ਮੋਦੀ ਹੁਣੀ ਬੋਲਦੇ ਆ, ਹੋਰ ਕਈ ਜਣੇ ਜਿਹੜੇ ਬੋਲਦੇ ਆ। ਹੁਣ ਇਹ ਦੇਖਣਾ ਹੋਊਗਾ ਵੀ ਇਸ ਸਾਰੇ ਮਾਮਲੇ ਦੇ ਵਿੱਚ ਕੂਟਨੀਤਿਕ ਤੌਰ ਦੇ ਉੱਤੇ ਚੰਗੇ ਖਾਸੇ ਜਿਹੜੇ ਆ ਇੰਡੀਆ ਵਾਲੇ ਉਹ ਉਲਝ ਚੁੱਕੇ ਆ। ਰਿਪਬਲਿਕ ਡੇ ਦੀ ਜਿਹੜੀ ਸੈਲੀਬ੍ਰੇਸ਼ਨ ਤੋਂ ਜੋ ਬਾਈਡਨ ਨੇ ਕਿਨਾਰਾ ਕਰ ਦਿੱਤਾ ਆ, ਜਿੱਥੇ ਉਹਨਾਂ ਨੂੰ ਚੀਫ ਗੈਸਟ ਦੇ ਤੌਰ ਦੇ ਉੱਤੇ ਸੱਦਿਆ ਗਿਆ ਸੀ 3 ਦਿਨਾਂ ਦੇ ਦੌਰੇ ਦੇ ਉੱਤੇ। ਕ੍ਰਿਸਟੋਫਰ ਰੇ, ਦੇਖੋ ਕੋਈ ਇਹ ਨਹੀਂ ਆ ਵੀ ਕੋਈ ਛੋਟਾ ਅਧਿਕਾਰੀ ਗਿਆ ਜਾਂ ਕੱਲਾ ਕੋਈ ਸੀਨੀਅਰ ਅਧਿਕਾਰੀ ਗਿਆ, ਮੇਨ ਜਿਹੜਾ FBI ਦਾ ਜਿਹੜਾ ਚੀਫ ਆ ਉਹ ਖੁਦ 3 ਦਿਨਾਂ ਦੇ ਦੌਰੇ ਦੇ ਉੱਤੇ ਉੱਥੇ ਗਏ ਆ। ਹੁਣ ਇਹ ਨਹੀਂ ਪਤਾ ਵੀ ਨਿਖਿਲ ਗੁਪਤਾ ਦੇ ਨਾਲ ਹੋਰ ਕਈਆਂ ਦਾ ਨਾਮ ਜਿਹੜਾ ਉਹ ਸਾਹਮਣੇ ਆਊਗਾ ਜਾਂ ਕੀ ਇਸ ਦੇ ਵਿੱਚ ਜਿਹੜਾ ਉਹ ਹੋਣਾ ਆ, ਪਰ ਇਹ ਮਾਮਲਾ ਬਹੁਤ ਹੀ ਜ਼ਿਆਦਾ ਇਸ ਟਾਈਮ ਉਲਝਿਆ ਪਿਆ ਆ। ਇੰਡੀਆ ਦੀ ਜਿਹੜੀ ਡਿਪਲੋਮੇਸੀ ਆ, ਰਣਨੀਤੀ ਆ, ਕੂਟਨੀਤੀ ਉਸ ਦੇ ਵਿੱਚ, ਪਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਸਿੱਖਾਂ ਦੇ ਲਈ ਇਹ ਚੀਜ਼ ਪੋਜ਼ਿਟਿਵ ਜਿਹੜੀ ਉਹ ਚੱਲ ਰਹੀ ਆ ਵੀ ਸਿੱਖਾਂ ਦੇ ਹੱਕਾਂ ਦੀ, ਉਹਨਾਂ ਦੇ ਨਾਲ ਜੋ ਹੋ ਰਿਹਾ ਧੱਕਾ ਆ ਉਸ ਨੂੰ ਉਹ ਸਾਰੀ ਦੁਨੀਆ ਦੇ ਵਿੱਚ ਜੱਗ ਜ਼ਾਹਰ ਹੋ ਗਿਆ। ਕਿਸੇ ਹੋਰ ਮੁਲਕ ਦੇ ਵਿੱਚ ਇਦਾਂ ਹੋ ਰਿਹਾ ਹੁੰਦਾ ਹਰਜੋਤ ਸਿੰਘ ਜੀ, ਸ਼ਾਇਦ ਓਨੀ ਕਵਰੇਜ ਜਾਂ ਓਨੀ ਤਵੱਜੋ ਉਸ ਨੂੰ ਨਹੀਂ ਸੀ ਮਿਲਣੀ, ਕਿਉਂਕਿ ਹੁਣ ਅਮਰੀਕਾ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ, ਉਸ ਕਰਕੇ ਇਸ ਦੀ ਤਵੱਜੋ, ਇਸ ਦਾ ਭਾਰ ਤੇ ਸਿੱਖਾਂ ਦੇ ਹੱਕਾਂ ਦੀ ਤੇ ਸਿੱਖਾਂ ਦੇ ਮੰਗਾਂ ਦੀ ਜਿਹੜੀ ਗੱਲ ਆ ਤੇ ਜੋ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਆ
ਉਹ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਉਹ ਇਸ ਟਾਈਮ ਬਣ ਚੁੱਕਾ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਹੈ, ਉਹ ਆਪਾਂ ਅਪਡੇਟਸ ਕਰਦੇ ਰਵਾਂਗੇ। ਪਰ ਅੱਜ ਦੇ ਇਸ ਖਬਰ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਉਹ ਤੁਹਾਨੂੰ ਜਿਹੜਾ ਆਪਾਂ ਦੱਸਾਂਗੇ। ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਪੋਕਸਪਰਸਨ ਨੇ ਇੰਡੀਪੈਂਡੈਂਟ ਅਖਬਾਰ ਜਿਹੜੀ ਆ ਉਸ ਨੂੰ ਗੁਪਤ ਰਹਿਣ ਦੀ ਜਿਹੜੀ ਆ ਕੰਡੀਸ਼ਨ ਦੇ ਉੱਤੇ ਦੱਸਿਆ ਆ। ਕਹਿੰਦੇ ਵੀ ਇਸ ਟਾਈਮ ਦੇ ਉੱਤੇ ਕੋਈ ਵੀ ਅਸੀਂ ਟਰੈਵਲ ਅਨਾਊਂਸਮੈਂਟ ਇਸ ਬਾਬਤ ਜਿਹੜਾ ਉਹ ਨਹੀਂ ਕਰ ਰਹੇ। ਸੋ ਇਹ ਮੰਨਿਆ ਜਾ ਰਿਹਾ ਹੈ ਵੀ ਬਾਈਡਨ ਹੁਣਾਂ ਨੇ ਇਸ ਨੂੰ ਨਾ ਜਿਹੜੀ ਉਹ ਕਰ ਦਿੱਤੀ ਆ। ਲੱਗਦਾ ਆ ਵੀ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਆ। ਡੈਮੋਕ੍ਰੇਟ ਪਾਰਟੀ ਦੇ ਇਹ ਇਸ ਟਾਈਮ ਪ੍ਰੈਜ਼ੀਡੈਂਟ ਨੇ ਇੱਕ ਵੱਡਾ ਸਟਾਂਸ ਲਿਆ ਆ, ਜਦ ਕਿ ਆਪਾਂ ਦੇਖਿਆ ਸੀ ਜਿਹੜੇ ਸਾਬਕਾ ਰਾਸ਼ਟਰਪਤੀ ਆ ਰਿਪਬਲਿਕਨ ਪਾਰਟੀ ਵਾਲੇ, ਉਦੋਂ ਜੱਫੀਆਂ ਵੀ ਪਾਉਂਦੇ ਦੇਖੇ ਸੀਗੇ। ਦੇਖੋ ਕਿਸ ਤਰੀਕੇ ਦੇ ਨਾਲ ਦਿਨ ਜਿਹੜੇ ਉਹ ਪਲਟ ਜਾਂਦੇ ਆ। ਇੱਕ ਰਾਸ਼ਟਰਪਤੀ ਜੱਫੀਆਂ ਪਾ ਰਿਹਾ ਤੇ ਇੱਕ ਜਣਾ ਕਹਿੰਦਾ ਆ ਵੀ ਨਹੀਂ, ਅਸੀਂ ਜਿਹੜੇ ਇਸ ਟਾਈਮ ਉੱਥੇ ਨਹੀਂ ਜਾ ਰਹੇ ਹੈਗੇ ਅਨਲੈਸ ਕੱਲ ਨੂੰ ਕੁਝ ਹੋਰ ਬਦਲ ਜਾਵੇ। ਪਰ ਅੱਜ ਦੇ ਮੌਕੇ ਦੇ ਉੱਤੇ ਇੰਡੀਪੈਂਡੈਂਟ ਅਖਬਾਰ ਜਿਹੜੀ ਯੂਕੇ ਦੀ ਆ ਉਹ ਇਹੀ ਦਾਅਵਾ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਇੰਡੀਆ ਦੇ ਵਿਜ਼ਿਟ ਨੂੰ ਕਿਨਾਰਾ ਕਰ ਦਿੱਤਾ। ਜੀ। ਸੋ